ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 4 ਦਸੰਬਰ ਦਿਨ ਸ਼ਨੀਚਰਵਾਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਦੀ ਸਭ ਤੋਂ ਵੱਡੀ ਜੇ ਖਬਰ ਆਪਾਂ ਦੇਖੀਏ ਤਾਂ SKM ਦੀ ਮੀਟਿੰਗ ਹੀ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਸੀ। ਬਹੁਤ ਲੰਬੇ ਸਮੇਂ ਤੋਂ 4 ਦਸੰਬਰ ਉਡੀਕੀ ਜਾ ਰਹੀ ਸੀ ਕਿ 4 ਦਸੰਬਰ ਦੇ ਵਿੱਚ ਵਿਚਾਰ ਕੀ ਹੋਣਗੇ ਅਤੇ ਇਸ 'ਤੇ ਫਿਰ ਇਕਸਾਰ ਕੀ ਹੋਣਗੇ, ਫਿਰ ਇਹਦੇ 'ਤੇ ਕਰਾਰ ਕੀ ਹੋਣਗੇ ਔਰ ਇਸ ਤੋਂ ਬਾਅਦ ਫਿਰ ਫੈਸਲੇ ਕੀ ਨਿਕਲਣਗੇ। ਤਾਂ ਬਹਰਹਾਲ 7 ਨੂੰ SKM ਦੀ ਦੁਬਾਰਾ ਮੀਟਿੰਗ ਹੋਏਗੀ। ਕਾਫੀ ਬਿੰਦੂਆਂ 'ਤੇ ਕਾਫੀ ਨੁਕਤਿਆਂ 'ਤੇ ਵਿਚਾਰ ਚਰਚਾ ਹੋਈ ਹੈ। ਕਿਸਾਨ ਆਗੂਆਂ ਨੇ ਉਸ ਤੋਂ ਬਾਅਦ ਇੱਕ PC ਵੀ ਕੀਤੀ ਹੈ ਅਤੇ ਇਸ PC ਦੇ ਵਿੱਚ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਮੋਟੇ ਤੌਰ 'ਤੇ ਇਹੋ ਆ ਕਿ ਇਹ ਅੰਦੋਲਨ ਹਾਲ ਦੀ ਘੜੀ ਕਹਿ ਲਓ ਕਿ ਹੈਂਡ ਬ੍ਰੇਕ ਨਹੀਂ ਲਾਏਗਾ, ਇਹ ਚੱਲਦਾ ਰਹੇਗਾ। ਤਾਂ ਜਿਹੜੀ MSP ਇਸ ਵੇਲੇ ਸਭ ਤੋਂ ਕਹਿ ਲਓ ਕਿ ਕਿਸਾਨਾਂ ਲਈ ਜ਼ਰੂਰੀ ਚੀਜ਼ ਬਣੀ ਹੋਈ ਹੈ ਅਤੇ ਇਸ ਇੰਡੀਆ ਦੇ ਮੀਡੀਆ ਵਾਸਤੇ ਚਰਚਿਤ ਚੀਜ਼ ਬਣੀ ਹੋਈ ਹੈ, ਉਹਦੇ ਲਈ ਜਿਹੜੀ ਕਮੇਟੀ ਦਾ ਗਠਨ ਕੀਤਾ ਜਾਣਾ ਆ, ਉਹਦੇ ਵਾਸਤੇ ਜਿਹੜਾ 5 ਮੈਂਬਰੀ ਪੈਨਲ ਕਿਸਾਨ ਆਗੂਆਂ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ, ਉਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਇੱਕ ਬਹੁਤ ਵੱਡਾ ਨਾਮ ਹੈ ਪੰਜਾਬ ਤੋਂ। ਬਲਵੀਰ ਸਿੰਘ ਰਾਜੇਵਾਲ, ਸ਼ਿਵ ਕੁਮਾਰ ਕੱਕਾ, ਅਸ਼ੋਕ ਦਹਾਵਲੇ, ਗੁਰਨਾਮ ਸਿੰਘ ਚੜੂਨੀ, ਯੁੱਧਵੀਰ ਸਿੰਘ, ਇਹ 5 ਮੈਂਬਰੀ ਜਿਹੜਾ ਪੈਨਲ ਆ ਇਹਦੇ ਵਿੱਚ ਸ਼ਾਮਲ ਹੋਏਗਾ। ਤਾਂ ਬਹਰਹਾਲ ਵੱਡੀ ਖਬਰ ਅੱਜ ਦੇ ਦਿਨ ਦੀ ਇਹੋ ਆ ਕਿ SKM ਦੀ ਮੀਟਿੰਗ ਹੋਈ ਆ। ਮੀਟਿੰਗ 'ਚ ਕਾਫੀ ਵਿਚਾਰ ਚਰਚਾ ਹੋਈ ਆ ਔਰ ਉਸ ਤੋਂ ਬਾਅਦ ਜਿਹੜਾ ਅੰਤਮ ਡਿਸੀਜਨ ਕਹਿ ਲਓ, ਆਖਰੀ ਫੈਸਲਾ ਉਹ ਇਹੋ ਆ ਕਿ ਅੰਦੋਲਨ ਫਿਲਹਾਲ ਖਤਮ ਨਹੀਂ ਕੀਤਾ ਜਾਊਗਾ। 7 ਨੂੰ ਦੁਬਾਰਾ ਮੀਟਿੰਗ ਹੋਏਗੀ ਔਰ MSP 'ਤੇ ਜਿਹੜੀ ਕਮੇਟੀ ਬਣਾਈ ਜਾਏਗੀ ਕੇਂਦਰ ਸਰਕਾਰ ਵੱਲੋਂ, ਉਹਦੇ ਵਿੱਚ ਇਹ 5 ਬੰਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਗੇ, ਪਹਿਰੇਦਾਰ ਹੋਣਗੇ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ। ਇੱਕ ਸਮਾਂ ਸੀਗਾ ਪੰਜਾਬ ਦੇ ਵਿੱਚ ਲੋਕ ਗਾਇਕ ਬਣਦੇ ਸੀ ਵੀ ਖੌਰੇ ਬਾਲੀਵੁੱਡ ਦੇ ਵਿੱਚ ਜਾਂ ਮੂਵੀਆਂ ਦੇ ਵਿੱਚ ਜਗ੍ਹਾ ਮਿਲ ਜਾਵੇ। ਮੈਨੂੰ ਲੱਗਦਾ ਹੁਣ ਇੱਕ ਨਵਾਂ ਰਾਹ ਬਣ ਗਿਆ ਆ। ਗਾਇਕ ਹੁਣ ਰਾਜਨੀਤੀ 'ਚ ਐਂਟਰੀ ਦੇ ਲਈ ਜਿਹੜੀ ਆ ਹੁਣ ਤਰਲੋ ਮੱਛੀ ਹੋਣ ਡੇ, ਕਹਿੰਦੇ ਇੱਕ ਹੋਰ ਗਾਇਕ ਇੱਧਰ ਨੂੰ ਜਾ ਸਕਦਾ। ਦੇਖੋ ਗੱਲ ਕੀ ਹੈ ਕਿ ਇਹ ਇੱਕ ਦੁਵਿਧਾ ਆ ਕਿ ਪਤਾ ਨਹੀਂ ਬਾਬਿਆਂ ਨੇ ਇਹਨਾਂ ਤੋਂ ਸਿੱਖਿਆ ਜਾਂ ਇਹਨਾਂ ਨੇ ਬਾਬਿਆਂ ਤੋਂ ਸਿੱਖਿਆ, ਪਰ ਦੋਵੇਂ ਹੀ ਇਸ ਟਾਈਮ ਸਿੰਗਰ ਤੇ ਸਾਧ ਦੋਵੇਂ ਹੀ ਕਿਤੇ ਨਾ ਕਿਸੇ ਜੋ ਉਹਨਾਂ ਦੇ ਨਾਲ ਜੁੜੇ ਆ, ਉਹਨਾਂ ਨੂੰ ਭਰਪੂਰ ਕੈਸ਼ ਕਰ ਰਹੇ ਆ। ਉਹਨਾਂ ਨੂੰ ਜੇ ਐਂਟਰਟੇਨ ਕਰ ਰਹੇ ਨੇ, ਉਹਨਾਂ ਤੋਂ ਕਮਾਈ ਕਰ ਰਹੇ ਨੇ, ਤਾਂ ਨਾਲ ਉਹਨਾਂ ਤੋਂ ਸਿਆਸਤ ਵੀ ਕਰ ਰਹੇ। ਇਹ ਪਤਾ ਨਹੀਂ ਹੁਣ ਸਿੱਖਿਆ ਕਿਹਦੇ ਤੋਂ ਕਿਹਨੇ ਲਈ ਆ। ਇਹ ਮੈਂ ਬੜਾ ਇਸ ਦੁਵਿਧਾ 'ਚ ਆ, ਬੜਾ ਇਸ ਚਿੱਤੀ 'ਚ ਆ ਕਿ ਮਾਜ਼ਰਾ ਕੀ ਆ। ਖੈਰ ਦੇਖੋ, ਇਹ ਜਿਹੜੀ ਐਂਟਰੀ ਹੈ ਕੋਈ ਛੋਟੀ ਐਂਟਰੀ ਨਹੀਂ ਹੈ ਜਿਹਦੀ ਆਪਾਂ ਚਰਚਾ ਕਰਨ ਜਾ ਰਹੇ ਹਾਂ। ਇਹ ਐਂਟਰੀ ਭਾਜਪਾ 'ਚ ਹੋਣ ਜਾ ਰਹੀ ਆ। ਵੈਸੇ ਵੀ ਤੁਹਾਨੂੰ ਪਤਾ ਭਾਜਪਾ 'ਚ ਅੱਜ ਕੱਲ੍ਹ ਐਂਟਰੀਆਂ ਓਪਨ ਨੇ। ਜਿਵੇਂ ਆਪਾਂ ਦੇਖਦੇ ਆ ਨਾ ਕਈ ਮੁਕਾਬਲੇ ਹੁੰਦੇ ਆ ਤਾਂ ਓਪਨ ਐਂਟਰੀ ਆ, ਬਈ ਆਜੋ ਜਿਹਨੇ ਮੁਕਾਬਲੇ 'ਚ ਆਉਣਾ ਵਾ। ਤੇ ਇੱਧਰ ਐਂਟਰੀ ਖੁੱਲ ਗਈ ਆ। SS ਜਦੋਂ ਕੱਲ ਗੱਲ ਕਰਦੇ ਪਏ ਸਨ, ਉਹ ਕਹਿੰਦੇ ਕਿ ਨਵਾਂ ਨਿਜ਼ਾਮ ਸਿਰਜਣਾ ਆ, ਨਵਾਂ ਪੰਜਾਬ ਸਿਰਜਣਾ ਆ। ਜਿਹੜੇ ਸਾਬਕਾ DGP ਆ, ਕਦੇ ਮੇਰੇ ਖਿਆਲ ਦੇ ਨਾਲ ਰਿਟਾਇਰ ਹੋ ਕੇ
ਸ਼ਾਇਦ ਹੀ ਹੋ ਸਕਦਾ ਕਿਸੇ ਪਿੰਡ ਚ ਆ ਕੇ ਤੇ ਉਹਨਾਂ ਨੇ ਵੇਖਿਆ ਹੋਵੇ ਲੋਕਾਂ ਦਾ ਹਾਲ। ਤੇ ਦੂਸਰੇ ਪਾਸੇ ਜਿਹੜੇ ਅਕਾਲੀ ਦਲ ਚੋਂ ਭਾਜਪਾ ਚ ਗਏ ਆ, ਉਹ ਸੱਜਣ ਕਹਿ ਰਹੇ ਸਨ ਕਿ ਵੇਖੋ ਐਂਟਰੀ ਓਪਨ ਹੋ ਗਈ, ਹੁਣ ਦੇਖਿਓ ਹੁੰਦਾ ਕੀ ਆ। ਤੇ ਮੈਂ ਤਾਂ ਹੀ ਕਹਿ ਰਿਹਾ ਕਿ ਐਂਟਰੀ ਓਪਨ ਹੋ ਚੁੱਕੀ ਆ, ਦੇਖਿਓ ਕਿਹੜੇ ਕਿਹੜੇ ਆ ਰਹੇ ਆ। ਤਾਂ ਖੈਰ ਇਹ ਕੋਈ ਛੋਟਾ ਗਾਇਕ ਨਹੀਂ ਹੈ, ਇੰਟਰਨੈਸ਼ਨਲ ਲੈਵਲ ਤੇ ਪ੍ਰਸਿੱਧ ਗਾਇਕ ਆ। ਠੀਕ ਹੈ ਜੀ, ਇੱਕ ਮੈਂਬਰ ਪਾਰਲੀਮੈਂਟ ਦਾ ਕੁੜਮ ਆ। ਠੀਕ ਹੈ ਜੀ, ਓਏ ਹੋਏ ਤੇ ਇਸ ਤਰ੍ਹਾਂ ਦੇ ਗਾਣੇ ਗਾ ਕੇ 95 ਦੇ ਵਿੱਚ ਬੰਦੇ ਨੇ ਸੰਸਾਰ ਭਰ ਚ ਪ੍ਰਸਿੱਧੀ ਹਾਸਲ ਕੀਤੀ ਹੈ। ਦੂਸਰਾ ਭਰਾ ਵੀ ਫਿਲਮਾਂ ਚ ਗਾਉਂਦਾ ਹੈ, ਤੁਸੀਂ ਸਮਝ ਚੁੱਕੇ ਹੋਵੋਗੇ। ਤਾਂ ਭਾਜਪਾ ਦੇ ਵਿੱਚ ਉਹਦੀ ਜੁਆਇਨਿੰਗ ਹੋ ਚੁੱਕੀ ਹੈ 2019 ਚ ਆਲਰੇਡੀ। ਉਹ ਆ ਦਲੇਰ ਮਹਿੰਦੀ ਜੀ, ਦਲੇਰ ਮਹਿੰਦੀ। ਸੋ ਇੱਕ ਦਾਣਾ ਬਈ ਦੋ ਦਾਣੇ, ਤੇਰੇ ਦਿਲ ਦੀ ਰੱਬ ਜਾਣੇ, ਸਾਡੇ ਦਿਲ ਦਾ ਖੁਦਾ ਗਵਾਹ, ਇਸ ਤਰ੍ਹਾਂ ਦੇ ਗਾਣੇ ਵੀ ਗਾਏ ਹੋਏ ਨੇ ਦਲੇਰ ਮਹਿੰਦੀ ਨੇ। ਤੇ ਗੱਲ ਇਹ ਆ ਕਿ ਬਈ ਹੁਣ ਇਸ ਮਾਮਲੇ ਦੇ ਵਿੱਚ ਇੰਟਰਸਟਿੰਗ ਚੀਜ਼ ਜਿਹੜੀ ਨਿਕਲ ਰਹੀ, ਹਾਲਾਂਕਿ ਕੋਈ ਓਫੀਸ਼ੀਅਲੀ ਜਾਣਕਾਰੀ ਨਹੀਂ ਹੁੰਦੀ ਜਦੋਂ ਉੜਦੀ ਗੱਲ ਆਉਂਦੀ ਹੈ, ਕਿਉਂਕਿ ਉਹ ਆਲਰੇਡੀ ਜੁਆਇਨ ਕਰ ਚੁੱਕੇ ਨੇ। ਤੇ ਹੁਣ ਇਹ ਸੁਣਨ ਦੇ ਵਿੱਚ ਆ ਰਿਹਾ ਵਾ ਕਿ ਉਹ ਅੰਮ੍ਰਿਤਸਰ ਵੈਸਟ ਤੋਂ ਉਤਾਰੇ ਜਾ ਸਕਦੇ ਨੇ। ਰਾਜਨੀਤੀ ਚ ਐਂਟਰੀ ਤਾਂ ਹੋ ਚੁੱਕੀ ਆ, ਮਤਲਬ ਕਿ ਜਿਹੜੀ ਆਪਾਂ ਬਲਾਕਬਸਟਰ ਐਂਟਰੀ ਕਹਿੰਦੇ ਆ ਕਿ ਉਹ ਹੋਣ ਜਾ ਰਹੀ ਹੈ ਪੰਜਾਬ ਦੀ ਰਾਜਨੀਤੀ ਚ। ਮੇ ਵੀ ਆਉਣ ਵਾਲੇ ਕੁਝ ਦਿਨਾਂ ਚ ਸਾਫ਼ ਹੋ ਜਾਏਗੀ ਸਥਿਤੀ, ਪਰ ਇਹ ਹਾਲੇ ਉੱਡਵੀਂ ਗੱਲ ਆ। ਹਾਲਾਂਕਿ ਦਲੇਰ ਮਹਿੰਦੀ ਦਾ ਨਾਂ ਡਿਸਕਲੋਜ਼ ਕਰਨ ਦੇ ਵਿੱਚ ਕੋਈ ਵੀ ਅਦਾਰਾ ਜਿਹੜਾ ਹਾਲੇ ਇੰਟਰਸਟਡ ਨਹੀਂ ਹੈ, ਪਰ ਆਪਾਂ ਸੋਚ ਸਕਦੇ ਆ ਬੜਾ ਸਹਿਜੇ ਹੀ ਕਿ ਜਿਸ ਤਰ੍ਹਾਂ ਦੀ ਰਿਸ਼ਤੇਦਾਰੀ, ਜਿਸ ਤਰ੍ਹਾਂ ਦਾ ਉਹ ਇੱਕ ਕਹਿ ਲਓ ਕਿ ਉਹਨਾਂ ਦਾ ਔਰਾ ਹੈ ਦੱਸਿਆ ਜਾ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਸਾਫ਼ ਆ ਕਿ ਅੰਮ੍ਰਿਤਸਰ ਵੈਸਟ ਤੋਂ ਦਲੇਰ ਮਹਿੰਦੀ ਬਾਰੇ ਚਰਚਾ ਹੈ। ਔਰ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਭਾਜਪਾ ਦੀ ਮੁੱਖ ਤੌਰ ਤੇ ਅੱਖ ਹੈ ਕਿ ਸ਼ਹਿਰੀ ਸੀਟਾਂ ਨੂੰ ਟਾਰਗੇਟ ਕੀਤਾ ਜਾਵੇ, ਉਹਦੇ ਚ ਦਲੇਰ ਮਹਿੰਦੀ ਹੋਰੀ ਜਿਹੜੇ ਆ ਉਹ ਇੱਕ ਤੇ ਐਸਸੀ ਭਾਈਚਾਰੇ ਤੋਂ ਆ ਜਾਂਦੇ ਨੇ ਮੇਰੇ ਖਿਆਲ ਦੇ ਨਾਲ। ਦੂਸਰਾ ਇਹ ਆ ਕਿ ਇੱਥੇ ਸ਼ਹਿਰੀ ਸੀਟ ਤੇ ਜੇ ਤੁਸੀਂ ਵੇਖੋਗੇ ਅੰਮ੍ਰਿਤਸਰ ਵੈਸਟ ਤੋਂ, ਤੇ ਕਦੇ ਵੀ ਕੋਈ ਦੂਜੀ ਧਿਰ ਤੇ ਜਿੱਤੀ ਨਹੀਂ। 72 ਤੋਂ ਚੱਕ ਲਓ, 3 ਵਾਰੀ ਮੇਰੇ ਖਿਆਲ ਦੇ ਨਾਲ ਕਾਮਰੇਡ ਜਿੱਤੇ ਆ, 2 ਵਾਰੀ ਆਜ਼ਾਦ ਜਿੱਤੇ ਆ, ਬਾਕੀ ਸਾਰੀ ਵਾਰੀ ਕਾਂਗਰਸੀ ਜਿੱਤਦੀ ਰਹੀ ਆ। ਪਿਛਲੀ 2 ਵਾਰੀਆਂ ਤੋਂ ਮੇਰੇ ਖਿਆਲ ਦੇ ਨਾਲ ਰਾਜਕੁਮਾਰ ਵੇਰਕਾ ਹੋਰੀ ਆ ਗਏ, ਉਹ ਤੋਂ ਪਹਿਲਾਂ 3 ਵਾਰੀਆਂ ਚ ਆ ਗਿਆ ਸੀ ਓਮ ਪ੍ਰਕਾਸ਼ ਸੋਨੀ, ਤੇ ਉਦੋਂ ਪਹਿਲਾਂ 1 ਵਾਰੀ ਬੀਬੀ ਵਿਮਲਾ ਡਾਂਗ ਜਿੱਤੀ ਸੀ, ਮੈਨੂੰ ਲੱਗਦਾ ਕਿ 1992 ਚ। ਤਾਂ ਖੈਰ ਇਹ ਆ ਹੁਣ ਕਹਾਣੀ, ਵੇਖੋ ਕਦੋਂ ਐਂਟਰੀ ਵੱਜਦੀ ਆ ਕਦੋਂ ਨਹੀਂ ਵੱਜਦੀ। ਪਰ ਮੇਰੇ ਗੱਲ ਦੇ ਨਾਲ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਸਿੰਗਰਾਂ ਦੀ ਤੇ ਭਰਮਾਰ ਹੋਣ ਜਾ ਰਹੀ ਆ, ਸਿੰਗਰਾਂ ਦੀ ਭਰਮਾਰ ਹੋਣ ਜਾ ਰਹੀ ਆ। ਭਾਰਤੀ ਜਨਤਾ ਪਾਰਟੀ ਦਲੇਰ ਮਹਿੰਦੀ ਨੇ ਜੁਆਇਨ ਕੀਤੀ ਆ। ਹੁਣ ਇਹ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ, ਥੋੜੀਆਂ ਛੋਟੀਆਂ ਖਬਰਾਂ ਅਖਬਾਰਾਂ ਚ ਕਿਤੇ ਨਾ ਕਿਤੇ ਸੰਕੇਤਕ ਤੌਰ ਤੇ ਵੇਖਣ ਨੂੰ ਮਿਲਦੀਆਂ, ਚਰਚਾਵਾਂ ਮਿਲਦੀਆਂ, ਪਰ ਇਹ ਹਕੀਕੀ ਰੂਪ ਦੇ ਵਿੱਚ ਕਦੋਂ ਵਾਪਰਦਾ ਔਰ ਵਾਪਰ ਸਕਦਾ, ਕਦੋਂ ਵਾਪਰਦਾ ਇਹਦਾ ਇੰਤਜ਼ਾਰ ਰਹੇਗਾ। ਜੇ ਨਹੀਂ ਵਾਪਰਦਾ ਤੇ ਇਹਦਾ ਮਤਲਬ ਇਹ ਹੈ ਕਿ ਭਾਜਪਾ ਜਿਹੜੀ ਹੈ ਉਹ ਇਸ ਸੀਟ ਤੋਂ ਫਿਰ ਇੱਕ ਸਧਾਰਨ ਕੈਂਡੀਡੇਟ ਉਤਾਰੇਗੀ, ਤਾਂ ਉਹਦੇ ਵਿੱਚ ਟੱਕਰ ਜਿਹੜੀ ਹੈ ਉਹ ਆਪਾਂ ਨੂੰ ਪਤਾ ਹੀ ਹੈ ਕਿ 2 ਧਿਰੀ ਰਹਿ ਜਾਏਗੀ। ਖੈਰ ਦੇਖੋ ਅੱਗੇ ਕੀ ਬਣਦਾ, ਭਾਜਪਾ ਦੇ ਕੋਲ ਪੱਤੇ ਉਦਾਂ ਕਾਫੀ। ਜੀ ਬਿਲਕੁਲ ਮਿੰਟੂ ਜੀ, ਦੇਖੋ ਹੁਣ ਗੱਡੇ ਤੇ ਨਾ ਚੜ੍ਹਦੀ, ਗਡੀਰੀ ਤੇ ਨਾ ਚੜ੍ਹਦੀ, ਭਾਜਪਾ ਦੇ ਫੁੱਲ ਦੇ ਉੱਤੇ ਛੜੱਪਾ ਮਾਰ ਕੇ ਚੜ੍ਹਦੀ ਆ। ਹੁਣ ਦੇਖੋ ਸੂਈ ਮੂਈ ਹੁੰਦੀ ਜਾਂ ਕੀ ਬਣਦਾ ਆ। ਅਗਲੀ ਮਿੰਟੂ ਜੀ ਗੱਲ ਕਰੀਏ ਵਿਪਾਸਨਾ ਤੇ ਨੈਣ ਤੋਂ ਪੁੱਛਗਿੱਛ ਲਈ ਸਿੱਟ ਡੇਰੇ ਜਾਵੇਗੀ। ਨੈਣਾ ਨਾ ਮਲਾ ਨਹੀਂ, ਭੇਤ ਖੁੱਲ ਜੂਗਾ ਸਾਰਾ। ਇਹ PR ਨੈਣ ਆ। PR ਨੈਣ ਮਤਲਬ ਕਿ ਡੇਰੇ ਦੀ ਜਿੱਦਾਂ ਕਹਿ ਲਓ ਕਿ ਜਿਵੇਂ ਇਹਨਾਂ ਦੀ ਕੋਰ ਕਮੇਟੀ ਹੁੰਦੀ ਆ, ਜਾਂ ਕਹਿ ਲਓ ਕਿ ਮੁੱਖ ਬੰਦੇ ਹੁੰਦੇ ਆ, ਕਰਤਾ ਧਰਤਾ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਆ ਡਾਕਟਰ PR ਨੈਣ, ਉਹਦਾ ਨਾਮ ਹੈ ਡਾਕਟਰ ਸ਼ਾਇਦ PR ਨੈਣ ਉਹਨੂੰ ਕਹਿੰਦੇ ਨੇ। ਡਾਕਟਰ ਹੈ ਵੀ ਜਾਂ ਨਹੀਂ ਹੈ, ਪਰ ਡਾਕਟਰ PR ਨੈਣ ਉਦੋਂ ਮੈਂ ਸੁਣਦਾ ਹੁੰਦਾ ਸੀਗਾ ਜਦੋਂ ਕਾਫੀ ਚਰਚਾ ਸੀਗੀ, ਤੁਹਾਨੂੰ ਪਤਾ ਹੀ ਹੈ ਜੋ ਵਾਪਰਿਆ ਸੀਗਾ ਪੰਚਕੂਲਾ ਦੇ ਵਿੱਚ ਉਸ ਤੋਂ ਬਾਅਦ। ਖੈਰ ਦੇਖੋ ਇਹਨਾਂ ਨੂੰ 2 ਵਾਰ ਸਮਨਿੰਗ ਹੋ ਚੁੱਕੀ ਆ ਕਿ ਆ ਕੇ ਤੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ। ਦੋਨੇ ਵਾਰੀਆਂ ਚ ਕੀ ਹੋਇਆ ਵਾ ਕਿ ਡਾਕਟਰ ਨੈਣ ਨੇ ਆਪਣਾ ਮੈਡੀਕਲ ਕਰ ਦਿੱਤਾ ਔਰ ਵਿਪਾਸਨਾ ਨੇ ਤਾਂ ਦੱਸਦੇ ਆ ਕਿ ਕੋਈ ਜਵਾਬ ਹੀ ਨਹੀਂ ਦਿੱਤਾ। ਕੱਲ ਵੈਸੇ ਜੇ ਤੁਸੀਂ ਵੇਖੋਗੇ ਬਾਈਬਲ ਕਲਾ ਮਾਮਲੇ ਦੇ ਵਿੱਚ ਉਮਰਾ ਨੰਗਲ ਕੋਰਟ ਚ ਪੇਸ਼ ਹੋਇਆ ਸੀਗਾ, 7 ਦਸੰਬਰ ਤੱਕ ਦੀ ਸੁਣਵਾਈ ਟਲ ਗਈ ਸੀ। ਇੱਕ ਹੋਰ ਮਾਮਲੇ ਦੀ ਕੱਲ ਸੁਣਵਾਈ ਟਲੀ ਆ, ਜਿਹੜੀ ਬੇਅਦਬੀ ਵਾਲੀ ਘਟਨਾ ਹੋਈ ਸੀਗੀ, ਉਹਦੀ ਸੁਣਵਾਈ ਵੀ ਟਲੀ ਆ।
ਤਾਂ ਕੁੱਲ ਮਿਲਾ ਕੇ ਮੈਨੂੰ ਤੇ ਦਸੰਬਰ ਵੀ ਲੰਘਦਾ ਨਜ਼ਰ ਆਉਂਦਾ ਆ, ਕਿਉਂਕਿ ਹਾਲੇ ਤੁਸੀਂ ਵੇਖੋ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਨਵੈਸਟੀਗੇਸ਼ਨ ਹੀ ਅਧੂਰੀ ਤੁਰੀ ਫਿਰਦੀ ਹੈ, ਜਦ ਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ 6 ਮਹੀਨਿਆਂ ਚ SIT ਆਪਣੀ ਜਾਂਚ ਮੁਕੰਮਲ ਕਰੇਗੀ। ਵੇਖ ਲਓ ਹੁਣ ਸਿੱਧੂ ਸਾਹਿਬ ਨਹੀਂ ਬੋਲਣਗੇ ਇਸ ਮਾਮਲੇ 'ਚ, ਹੁਣ ਸੁਖੀ ਰੰਧਾਵਾ ਜੀ ਨਹੀਂ ਬੋਲਣਗੇ ਇਸ ਮਾਮਲੇ 'ਚ। ਖੈਰ ਇਹਨਾਂ ਨੇ ਹੁਣ ਜਿਹੜੀ ਸਮਨਿੰਗ ਕੀਤੀ ਆ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਸ ਤੋਂ ਬਾਅਦ ਥੱਕ ਹਾਰ ਕੇ ਵੇਖੋ ਕਾਨੂੰਨ ਕਿੰਨਾ ਲਾਚਾਰ ਹੋ ਜਾਂਦਾ ਆ, ਕਿੰਨਾ ਲਾਚਾਰ ਹੋ ਜਾਂਦਾ ਕਿ ਅਗਲੇ ਉਸ ਹਿਸਾਬ ਨਾਲ ਵਰਤੋਂ ਕਰੀ ਜਾਂਦੇ ਆ ਕਾਨੂੰਨੀ ਚੌਕਠੇ 'ਚ ਰਹਿ ਕੇ ਆਪਣੇ ਅਧਿਕਾਰਾਂ ਦੀ, ਕਿ ਕਾਨੂੰਨ ਕਹਿੰਦਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਦਰ ਤੇ ਆਵਾਂਗੇ, ਅਸੀਂ ਤੁਹਾਡੇ ਦਰਵਾਜ਼ੇ ਤੇ ਆਵਾਂਗੇ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਨਾ, ਇੱਥੇ ਆ ਜਾਓ ਮੈਂ ਤੁਹਾਨੂੰ ਚਾਹ ਚੂ ਵੀ ਪਿਆਵਾਂਗਾ ਤੇ ਆ ਜਾਓ ਨਾਲੇ ਗੱਲਬਾਤ ਕਰਾਂਗੇ, ਤਾਂ SIT ਨੂੰ ਉੱਥੇ ਜਾਣਾ ਪਿਆ ਸੀਗਾ। ਖੈਰ ਹੁਣ ਉੱਥੇ ਜਾਣ 'ਚ ਵੀ ਕੋਈ ਹਰਜ ਨਹੀਂ ਕਿਉਂਕਿ ਕੇਸ ਦੇ ਅੱਗੇ ਤੋਰਨਾ, ਪਰ ਜਿਹੜੀ ਜਾਣਕਾਰੀ ਸਾਡੇ ਕੋਲ ਆ ਕਿ ਜਿਹੜੀ ਬੀਬੀ ਵਿਪਾਸਨਾ ਇੰਸਾ ਆ ਉਹ ਤੇ ਇਸ ਟਾਈਮ ਇੰਡੀਆ 'ਚ ਹੀ ਹੈ ਨਹੀਂ, ਉਹ ਇੰਡੀਆ 'ਚ ਹੀ ਹੈ ਨਹੀਂ ਗਈ। ਹੋਇਆ ਕੀ ਆ ਕਿ ਕਿਉਂਕਿ ਬਹੁਤ ਦੇਰ ਤੋਂ ਕਿਤੇ ਨਜ਼ਰ ਨਹੀਂ ਆਈ, ਡੇਰੇ ਦੇ ਸੂਤਰ ਵੀ ਦੱਸਦੇ ਆ, ਗੱਲ ਇਹ ਆ ਕਿ ਦੱਸਦੇ ਆ ਕਿ ਵਾਇਆ ਨੇਪਾਲ ਉਹ ਬੀਬੀ ਨੱਸ ਗਈ ਆ ਕਿਸੇ ਕੰਟਰੀ 'ਚ, ਹੁਣ ਪਤਾ ਨਹੀਂ ਕਿਹੜੀ ਕੰਟਰੀ 'ਚ ਨੱਸ ਗਈ ਆ, ਵਾਇਆ ਨੇਪਾਲ ਨੱਸੀ ਦੱਸਦੇ ਆ। ਹੁਣ ਇਹ ਵੀ ਪਤਾ ਨਹੀਂ ਹੈ ਕਿ ਵਾਪਸ ਆ ਗਈ ਹੋਵੇ ਜਾਂ ਨਹੀਂ, ਕਿਉਂਕਿ ਜਦੋਂ ਨੇਪਾਲ ਦੇ ਵਿੱਚ ਕਾਫੀ ਵੱਡੀ ਕੁਦਰਤੀ ਤਰਾਸਦੀ ਵਾਪਰੀ ਸੀਗੀ ਤਾਂ ਉਸ ਸਮੇਂ ਡੇਰਾ ਸੱਚਾ ਸੌਦਾ ਨੇ ਉੱਥੇ ਕਾਫੀ ਸੇਵਾ ਕੀਤੀ ਸੀ। ਦੱਸਦੇ ਆ ਕਿ ਉਸੇ ਦਲ ਦੇ ਨਾਲ ਹੀ ਵਿਪਾਸਨਾ ਇੰਸਾ ਉੱਥੇ ਪਹੁੰਚੀ ਔਰ ਉਸ ਤੋਂ ਬਾਅਦ ਉਹਨੂੰ ਦੇਖਿਆ ਨਹੀਂ ਗਿਆ, ਜਾਂ ਤਾਂ ਉਹ ਫਿਰ ਕਿਆ ਕਿਤੇ ਮਤਲਬ ਕਿ ਗੁਫਾ ਵਗੈਰਾ 'ਚ ਭੁਗਤੀ ਕਰਦੀ ਹੈ, ਕਿਤੇ ਦੇਖਿਆ ਨਹੀਂ, ਜਾਂ ਫਿਰ ਉਹ ਕਿਸੇ ਦੇਸ਼ ਨੂੰ ਨੱਸ ਗਈ ਆ। ਹੁਣ ਸਾਫ਼ ਹੋਵੇਗੀ ਸਥਿਤੀ, ਤੁਸੀਂ ਹਿਸਾਬ ਲਾ ਲਓ ਕਿ ਜਿਸ ਵਿਪਾਸਨਾ ਇਨਸਾਨ ਦਾ ਨਾਮ ਇਹਨਾਂ ਨਾਮਜ਼ਦ ਬੰਦਿਆਂ ਦੇ ਵਿੱਚ ਸ਼ੁਰੂ ਤੋਂ ਵਾਪਰਿਆ, ਸ਼ੁਰੂ ਤੋਂ ਉਹਨਾਂ ਦਾ ਨਾਮ ਜਿਹੜਾ ਇਹ ਡੇਰੇ ਵਾਲੇ ਤੇ ਕਰਤਾ ਧਰਤਾ ਸੀ ਦੋ ਜਣਿਆਂ ਦਾ, ਉਹ ਗੂੰਜਿਆ, ਅੱਜ ਤੱਕ ਉਹਨਾਂ ਬਾਰੇ ਕੋਈ ਸਥਿਤੀ ਸਪਸ਼ਟ ਨਹੀਂ ਹੈ। ਤੇ ਨਾ ਹੀ ਉਹ ਜਿਹੜੇ PO ਆ ਹਰਸ਼ ਕਲੇਰ ਵਰਗੇ, ਹਰਸ਼ ਤੂਰੀ, ਪ੍ਰਦੀਪ ਕਲੇਰ ਵਰਗੇ, ਨਾ ਹੀ ਉਹਨਾਂ ਬਾਰੇ ਕੋਈ ਇੱਥੇ ਹਾਲੇ ਦੀ ਘੜੀ ਸੁੰਦਗ ਨਿਕਲਦੀ ਹੈ। ਹੁਣ ਦੇਖਣਾ ਹੋਏਗਾ ਕਿ ਕੀ SIT ਨੂੰ ਉੱਥੇ ਡਾਕਟਰ ਨੈਣ ਮਿਲਦੇ ਆ ਜਾਂ ਵਿਪਾਸਨਾ ਇਨਸਾਨ ਦਾ ਕੋਈ ਪਤਾ ਲੱਗਦਾ। ਜੇ ਵਿਪਾਸਨਾ ਇਨਸਾਨ ਇੱਥੇ ਮਿਲਦੀ ਆ ਤਾਂ ਬਹੁਤ ਵੱਡੀ ਖਬਰ ਹੋਏਗੀ, ਇਹ ਬਹੁਤ ਵੱਡੀ ਖਬਰ ਹੋਏਗੀ। ਤੁਹਾਨੂੰ ਯਾਦ ਹੋਣਾ ਹੈ ਇੱਕ ਵਾਰੀ ਇਸ ਬੀਬੀ ਨੇ ਸਿਰਫ ਇੱਕੋ ਵਾਰੀ ਇਨਵੈਸਟੀਗੇਸ਼ਨ ਜੁਆਇਨ ਕੀਤੀ ਸੀਗੀ, ਔਰ ਜਦੋਂ ਤੱਕ ਪੰਚਕੂਲਾ ਪੁਲਿਸ ਆਈ, ਹਾਲਾਂਕਿ ਪਤਾ ਸੀ ਮੀਡੀਆ ਉੱਥੇ ਜੰਮਿਆ ਹੋਇਆ ਸੀਗਾ, ਮੀਡੀਆ ਦਾ ਜਮਾਵੜਾ ਲੱਗਾ ਹੋਇਆ ਸੀ ਹਰਿਆਣੇ ਦੇ ਦੂਜੇ ਸ਼ਹਿਰ 'ਚ, ਤੇ ਪੰਚਕੂਲੇ ਤੋਂ ਤੁਰ ਕੇ ਪੁਲਿਸ ਆਈ ਤੇ ਉਦੋਂ ਤੀਕ ਉਹ ਆਰਾਮ ਦੇ ਨਾਲ ਬੀਬੀ ਹਾਜ਼ਰੀ ਲਵਾ ਕੇ ਨਿਕਲ ਗਈ ਸੀ। ਉਸ ਤੋਂ ਬਾਅਦ ਵਿਪਾਸਨਾ ਇਨਸਾਨ ਦਾ ਕੋਈ ਅਤਾ ਪਤਾ ਹੈ ਨਹੀਂ। ਜੀ ਭਾਰਤ ਸਰਕਾਰ ਨੇ NRIਆਂ ਦੇ ਸੰਬੰਧੀ ਜਵਾਬ ਗੋਲ ਦਿੱਤੇ। ਹਾਂਜੀ, ਗੋਲ ਮੋਲ ਹੀ ਦਿੰਦੇ ਆ ਜਵਾਬ, ਜਦੋਂ ਹੁੰਦੇ ਹੀ ਨਹੀਂ ਹੈ ਤਾਂ ਫਿਰ ਉਹੀ ਹੁੰਦਾ ਕਿ ਗੋਲ ਮੋਲ ਜਾਂ ਟਾਲਾ ਮਾਲਾ ਜੋ ਵੀ ਹੈ। ਅਸਲ ਦੇ ਵਿੱਚ ਇੱਕ ਸਵਾਲ ਲੱਗਾ ਜੀ ਰਾਜ ਸਭਾ ਦੇ ਵਿੱਚ, ਜਿਹੜੇ ਕਾਂਗਰਸ ਦੇ ਹੈਗੇ ਆ ਮੈਂਬਰ ਪਾਰਲੀਮੈਂਟ KC ਗੋਪਾਲ, ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀ, ਸਵਾਲ ਬੜਾ ਇੰਟਰਸਟਿੰਗ ਸੀਗਾ। ਸਵਾਲ ਇਹ ਸੀਗਾ ਕਿ ਕੀ ਕੁਝ ਜਿਹੜੇ NRI ਹੈ ਉਹਨਾਂ ਨੂੰ 에ਅਰਪੋਰਟ ਤੇ ਪਰੇਸ਼ਾਨ ਕੀਤਾ ਗਿਆ ਜਾਂ ਉਹਨਾਂ ਨੂੰ ਵਾਪਸ ਘੱਲਿਆ ਗਿਆ। ਫਿਰ ਦੂਸਰਾ ਸਵਾਲ ਚੋਂ ਸਵਾਲ ਨਿਕਲਿਆ ਜੀ ਕਿ ਅਗਰ ਹਾਂ, ਕਿ ਜੇਕਰ ਹਾਂ ਤਾਂ 3 ਸਾਲਾਂ ਦੇ ਵਿੱਚ ਇਹ ਸਾਰੇ ਬਿਊਰੇ ਦਿਓ ਕਿ ਕਿੰਨੇ NRIs ਨੇ ਜਿਨ੍ਹਾਂ ਨੂੰ 에ਅਰਪੋਰਟ ਤੇ ਖੱਜਲ ਕੀਤਾ ਗਿਆ ਔਰ ਕਿਹਨਾਂ ਨੂੰ ਵਾਪਸ ਘੱਲਿਆ ਗਿਆ। ਜੇ ਹੈ ਤਾਂ 3 ਸਾਲਾਂ 'ਚ ਉਹ ਕਿੰਨੇ ਆ, ਉਹਨਾਂ ਸਾਰਿਆਂ ਦੀ ਸੂਚੀ ਦੇ ਦਿਓ। ਨਾਲ ਇੱਕ ਸਵਾਲ ਹੋਰ ਸੀਗਾ ਕਿ ਇਹ ਸੱਚ ਹੈ ਕਿ ਇਹਨਾਂ ਦੇ ਵਿੱਚੋਂ ਕੁਝ NRIs ਨੂੰ ਕਿਹਾ ਗਿਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਬੰਦ ਕਰਦੇ। ਅਗਰ ਹਾਂ ਤਾਂ ਇਹਦੀ ਜਾਣਕਾਰੀ ਜਿਹੜੀ ਹੈ ਉਹ ਦੇਵੋ। ਇਹ ਸਵਾਲ ਨੰਬਰ ਵੀ ਮੈਂ ਲੱਭਿਆ U455 ਨੰਬਰ। ਸੋ ਇਹ ਸਵਾਲ ਸੀਗਾ, ਪਰ ਜਿਹਦਾ ਜਵਾਬ ਮਤਲਬ ਕਿ ਵਿਦੇਸ਼ ਮੰਤਰੀ ਨੇ ਦੇਣਾ ਸੀਗਾ, ਉਸ ਸਵਾਲ ਨੂੰ ਡ੍ਰੌਪ ਆਊਟ ਕਰ ਦਿੱਤਾ ਗਿਆ ਸਦਨ ਦੇ ਵਿੱਚੋਂ। ਮਤਲਬ ਕਿ ਗੱਲ ਜਿਹੜੀ ਹੈ ਵਿਦੇਸ਼ ਮੰਤਰੀ ਨੇ ਆ ਕੇ ਸਿਰੇ ਲਾਉਣੀ ਸੀ, ਗੱਲ ਆ ਕੇ ਕਲੀਅਰ ਕਰਨੀ ਸੀ, ਉਹ ਡ੍ਰੌਪ ਕਰ ਦਿੱਤਾ ਗਿਆ ਬੜੀ ਚਲਾਕੀ ਦੇ ਨਾਲ। ਤੁਸੀਂ ਇੱਕ ਚੀਜ਼ ਹੋਰ ਦੇਖੋਗੇ, ਵੇਨੂ ਗੋਪਾਲ ਵੱਲੋਂ ਹੀ ਇੱਕ ਹੋਰ ਸਵਾਲ ਲਾਇਆ ਗਿਆ ਸੀਗਾ ਸਦਨ ਦੇ ਵਿੱਚ, ਜਲਿਆਂਵਾਲਾ ਬਾਗ ਦਾ ਜੋ ਇਹਨਾਂ ਨੇ ਸੁੰਦਰੀਕਰਨ ਕੀਤਾ ਤੇ ਸੁੰਦਰੀਕਰਨ ਦੇ ਨਾਂ ਤੇ ਜੋ ਉੱਥੋਂ ਦੀ ਦਿੱਖ ਸੀਗੀ, ਅਸਲ ਦੇ ਵਿੱਚ ਜੋ ਫੀਲ ਆਉਂਦਾ ਸੀਗਾ ਉੱਥੇ, ਜਿਸ ਨੂੰ ਮਾਰ ਦਿੱਤਾ ਗਿਆ, ਉਹਦੇ ਸੰਬੰਧੀ ਵੀ ਸਵਾਲ
ਇਸੇ ਹੀ ਮੈਂਬਰ ਪਾਰਲੀਮੈਂਟ ਨੇ ਲਾਇਆ ਸੀਗਾ, ਪਰ ਇਹਨਾਂ ਨੇ ਉਸ ਸਵਾਲ ਦਾ ਜਵਾਬ ਵੀ ਨਹੀਂ ਦਿੱਤਾ। ਦੋਨੇ ਸਵਾਲ ਆਪਣੇ ਪੰਜਾਬੀਆਂ ਨਾਲ ਜੁੜੇ ਸਨ ਸਿੱਧੇ ਤੌਰ ਤੇ ਜੇ ਦੇਖੀਏ, ਤੇ ਦੋਨੇ ਹੀ ਸਵਾਲ ਜਿਹੜੇ ਆ ਸਦਨ ਦੇ ਵਿੱਚ ਉਹ ਦਮ ਘੋਟੂ ਮਾਹੌਲ 'ਚ ਮਰ ਗਏ। ਸਵਾਲ ਬੜੇ ਇੰਟਰਸਟਿੰਗ ਸੀ। ਚਲੋ ਇਹਨਾਂ ਕੋਲ ਜਵਾਬ ਹੈ ਨਹੀਂ, ਔਰ ਜਵਾਬ ਇਹ ਦੇਣਾ ਨਹੀਂ ਚਾਹੁੰਦੇ। ਇਹ ਨਹੀਂ ਗੱਲ ਹੈ ਕਿ ਸਰਕਾਰ ਕੋਲ ਜਵਾਬ ਨਾ ਹੋਵੇ, ਪਰੰਤੂ ਦੇਣਾ ਨਹੀਂ ਚਾਹੁੰਦੇ, ਉਹਦੇ 'ਚ ਫਸ ਜਾਣਗੇ ਨਾ, ਕਿਉਂਕਿ ਜਿੱਥੇ ਜਿੱਥੇ 에ਅਰਪੋਰਟ ਤੋਂ ਮੋੜੇ ਆ ਬੰਦੇ, ਉਹ ਤਾਂ ਰਿਕਾਰਡ ਤੇ ਹੈ ਨਾ ਸਭ ਕੁਝ। ਜੇ ਝੂਠ ਬੋਲਣਗੇ ਤਾਂ ਰਿਕਾਰਡ ਨਿਕਲ ਆਏਗਾ। ਸੋ ਇਸ ਕਰਕੇ ਮੁਨਾਸਬ ਇਹੀ ਸਮਝਿਆ ਕਿ ਹਾਂ ਭਾਈ ਜਵਾਬ ਦਈਏ ਹੀ ਨਾ। ਪਰ ਇੱਕ ਚੀਜ਼ ਹੋਰ ਨਿਕਲੀ ਆ ਉੱਥੇ ਸੰਸਦ ਦੇ ਵਿੱਚੋਂ, ਜਦੋਂ ਪ੍ਰਧਾਨ ਮੰਤਰੀ ਨਵਾਂ ਬਣਿਆ, ਜਾ ਕੇ ਸਾਊਥ ਕੋਰੀਆ ਦੇ ਵਿੱਚ ਭਾਸ਼ਣ ਦਿੱਤਾ ਕਿ ਭਾਰਤੀ ਹੋਣ ਤੇ ਮਾਣ ਮਹਿਸੂਸ ਕਰਦੇ। ਮਤਲਬ ਕਿ ਪਹਿਲਾਂ ਤੇ ਐਵੇਂ ਹੀ ਸੀਗਾ, ਪਹਿਲਾਂ ਤੇ ਸ਼ਰਮਿੰਦਗੀ ਵਾਲਾ ਮਾਹੌਲ ਹੀ ਸੀਗਾ। ਅੱਛਾ, 4 ਸਾਲਾਂ 'ਚ ਕਹਿੰਦੇ ਕਿ 6 ਲੱਖ ਇੰਡੀਅਨਸ ਨੇ ਆਪਣੀ ਨਾਗਰਿਕਤਾ ਛੱਡੀ ਆ। ਕਿੰਨੇ ਨਾਗਰਿਕਤਾ ਲੈਣ ਲਈ ਰੇਸ ਦੇ ਵਿੱਚ ਨੇ, ਕਤਾਰ ਦੇ ਵਿੱਚ ਨੇ, ਦੌੜ ਦੇ ਵਿੱਚ ਨੇ, ਲਾਈਨ ਦੇ ਵਿੱਚ ਨੇ, ਉਹਦੀ ਗਿਣਤੀ ਨਹੀਂ ਹੈ। ਕਿੰਨੇ ਸਟੂਡੈਂਟ ਚਲੇ ਗਏ ਹਲਦੀ ਕੜੀ, ਉਹ ਨਹੀਂ ਹੈ। ਮਤਲਬ ਕਿ ਭਾਰਤੀ ਹੋਣ ਤੇ ਮਾਣ ਕੁਝ ਇਸ ਤਰ੍ਹਾਂ ਦਾ ਕਿ ਅਸੀਂ ਬੜਾ, ਮਤਲਬ ਕਿ ਪ੍ਰਾਗ ਅਗਰਵਾਲ ਸਾਡੇ ਟਵਿੱਟਰ ਦੇ CEO ਬਣ ਗਏ। ਹੋਰ ਵੀ ਬਹੁਤ ਵੱਡੀਆਂ ਕੰਪਨੀਆਂ, ਐਡੋਬ, ਮਾਈਕਰੋਸਾਫਟ, ਅਸੀਂ ਦੇਖਿਆ ਕਿ ਬਹੁਤ ਵੱਡੇ ਅਹੁਦਿਆਂ ਤੇ ਬੈਠੇ ਹੁੰਦੀਆਂ, ਪਰ ਅਸੀਂ ਇਹ ਸੋਚਦੇ ਹੀ ਨਹੀਂ ਹੈ ਕਿ ਅਸਲ ਦੇ ਵਿੱਚ ਉਹਦਾ ਫਾਇਦਾ ਕਿਹਨੂੰ ਮਿਲ ਰਿਹਾ, ਉਸ ਟਾਈਮ ਦਾ ਫਾਇਦਾ ਕੌਣ ਚੁੱਕ ਰਿਹਾ, ਫਾਇਦੇ 'ਚ ਕੌਣ ਆ। ਖੈਰ, ਇਹ ਇੱਕ ਮੈਂ ਕਹੂੰਗਾ ਕਿ ਬੜਾ ਇੰਟਰਸਟਿੰਗ ਸਵਾਲ ਸੀਗਾ ਕਿ ਤੁਸੀਂ ਕਿੰਨੇ ਲੋਕਾਂ ਨੂੰ 에ਅਰਪੋਰਟ ਤੋਂ ਮੋੜਿਆ ਖੱਜਲ ਕਰਕੇ, ਔਰ ਕਿੰਨਿਆਂ ਨੂੰ ਕਿਹਾ ਕਿ ਕਿਸਾਨ ਅੰਦੋਲਨਕਾਰੀ ਹੈ ਜਿਹੜੇ, ਉਹਨਾਂ ਦੀ ਇਮਦਾਦ ਬੰਦ ਕਰ ਦਿਓ। ਇਹਨਾਂ ਨੇ ਜਵਾਬ ਦੇਣ ਦੀ ਥਾਂ ਤੇ ਗੱਲ ਗੋਲ ਮੋਲ ਜੀ ਕਰ ਦਿੱਤੀ। ਜੀ ਜੀ, ਇਸ ਚੀਜ਼ 'ਚ ਮਾਹਰ ਨੇ। ਡੀਜੀਪੀ ਦਾ ਪੇਚ ਪੈਨਲ ਵਿੱਚ ਫੇਰ ਫਸਿਆ। ਹਾਂਜੀ ਹਾਂਜੀ, ਦੇਖੋ ਇਹ ਜਿਹੜਾ ਪੈਨਲ ਘੱਲਿਆ, ਕਿਉਂਕਿ ਡੀਜੀਪੀ ਵਾਲਾ ਨਾ ਥੋੜਾ ਜਿਹਾ ਹੁਣ ਫਾਰਮੂਲਾ ਚੇਂਜ ਹੋ ਗਿਆ ਵਾ। ਇਹਨਾਂ ਨੇ UPSC ਨੂੰ ਇੱਕ ਪੈਨਲ ਘੱਲਣਾ ਹੁੰਦਾ, ਉਸ ਤੋਂ ਬਾਅਦ ਫਿਰ ਉਹ ਸ਼ਾਰਟਕਟ ਕਰ ਦਿੰਦੇ ਨੇ। ਮਤਲਬ ਕਿ ਜਿੱਦਾਂ ਮੈਂ ਸਮਝਾ ਦਿੰਦਾ ਤੁਹਾਨੂੰ ਕਿ 10 ਨਾਮ ਘੱਲੇ ਗਏ, 10 ਨਾਮ ਸਰਕਾਰ ਵੱਲੋਂ ਘੱਲੇ ਗਏ, ਤੇ ਉਹਦੇ ਵਿੱਚ ਇੱਕ ਕਹਿ ਲਓ ਕਿ ਕ੍ਰਾਈਟੇਰੀਆ ਹੁੰਦਾ ਆ, ਜਿਹਦੇ ਵਿੱਚ ਮਤਲਬ ਕਿ ਇੰਨਾ ਵਕਬਾ ਜਿਹੜਾ ਰਿਟਾਇਰਮੈਂਟ 'ਚ ਰਹਿਣਾ ਹੋਣਾ ਚਾਹੀਦਾ ਹੈ, ਜਾਂ ਮਤਲਬ ਕਿ ਕੋਈ ਵੀ ਬੰਦਾ ਉਹਦਾ ਸਰਵਿਸ ਰਿਕਾਰਡ ਤਾਂ ਫਿਰ ਦੇਖਿਆ ਜਾਏਗਾ, ਵਾਚਿਆ ਜਾਏਗਾ, ਕੁਛ ਵੀ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਸ਼ਰਤਬਾਜ਼ੀ ਹੁੰਦੀ ਹੈ। ਹੁਣ ਇਹਨਾਂ ਨੇ ਜਿਹੜਾ ਪੈਨਲ ਘੱਲਿਆ ਸੀਗਾ, ਉਹ ਪੈਨਲ ਤੁਹਾਨੂੰ ਯਾਦ ਹੋਣਾ, ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਦੋਂ DGP ਦਾ ਉਹਦਾ ਸੰਭਾਲਿਆ, ਸਿੱਧੂ ਬਿੱਟਰ ਗਿਆ, ਇਹਨਾਂ ਨੇ ਮਨਾਇਆ ਕਿ ਕੋਈ ਗੱਲ ਨਹੀਂ, ਆਪਾਂ ਪੈਨਲ ਦੇ ਥਰੂ ਨਵਾਂ DGP ਲਾ ਲੈਂਦੇ ਆ। ਪਰ ਦਿੱਕਤ ਇਹ ਪੇਸ਼ ਆਈ ਕਿ ਜਿਹੜਾ ਪਹਿਲਾ ਪੈਨਲ ਘੱਲਿਆ ਉਹਦੇ ਵਿੱਚ ਮਤਲਬ ਕਿ ਨਾਮ ਦਾ ਹੀ ਫਰਕ ਪੈ ਗਿਆ। ਮਤਲਬ ਕਿ ਇੱਕੋ ਅਫਸਰ ਦਾ ਨਾਮ 2 ਵਾਰੀ ਸੀਗਾ, ਇੱਕ ਜਿੱਦਾਂ ਆਪਾਂ ਕਹਿ ਲਈਏ ਕਿ VK, ਤੇ ਇੱਕ ਥਾਂ ਤੇ ਲਿਖਿਆ ਹੋਇਆ ਸੀਗਾ ਵੇਦ ਕੁਮਾਰ, ਫਰਜ਼ ਕਰੋ ਇਸ ਤਰ੍ਹਾਂ, ਮਤਲਬ ਕਿ 2 ਥਾਈ ਬਣ ਗਿਆ। ਤਾਂ ਉਹਨਾਂ ਨੇ ਇਤਰਾਜ਼ ਲਾ ਕੇ ਘੱਲ ਦਿੱਤਾ ਕਿ ਕੀ ਇਹ ਇੱਕੋ ਹੀ ਅਫਸਰ ਹੈ ਜਾਂ 2 ਇੱਕੋ ਨਾਮਾਂ ਵਾਲੇ ਅਲੱਗ-ਅਲੱਗ। ਤਾਂ ਵਾਪਸ ਆ ਗਿਆ, ਉਹਦੇ 'ਚ ਫੇਰ ਸਮਾਂ ਆਇਆ ਹੋਇਆ। ਹੁਣ ਇਹਨਾਂ ਨੇ ਜਿਹੜਾ ਘੱਲਿਆ ਦੁਬਾਰਾ ਪੈ, ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਸਰਕਾਰ ਨੇ ਜਿਹੜੀ ਹੈ ਤਰੀਕ 27 ਸਤੰਬਰ ਨਹੀਂ ਸ਼ਾਇਦ 30 ਸਤੰਬਰ ਨੂੰ ਕੱਟ ਆਫ ਡੇਟ ਮੰਨਿਆ। ਕੱਟ ਆਫ ਡੇਟ ਜਿਹੜਾ ਹੈ 30 ਸਤੰਬਰ ਨੂੰ ਮੰਨਿਆ। ਤਾਂ ਉਹ ਜਿਹੜਾ ਪੈਨਲ ਭੇਜਿਆ ਸੀਗਾ, ਤਾਂ ਇਹਦੇ ਤੇ ਵੀ ਇਤਰਾਜ਼ ਲੱਗ ਗਿਆ, ਇਤਰਾਜ਼ ਬਿਠਾ ਦਿੱਤਾ ਗਿਆ ਹੈ ਕਿ ਇਹਦੇ ਵਿੱਚ ਸਾਬਕਾ DGP ਦਿਨਕਰ ਗੁਪਤਾ ਦਾ ਨਾਮ ਪਾਤਾ ਤੁਸੀਂ, ਜਿਨ੍ਹਾਂ ਦੀ ਥਾਂ ਤੇ ਨਵਾਂ DGP ਲਾਇਆ ਜਾਣਾ ਹੈ। ਕਿਉਂਕਿ ਉਹ ਕਹਿੰਦੇ ਕਿ ਇਤਰਾਜ਼ ਜਿਹੜੀ ਗੱਲ ਹੈ ਕਿ ਦਿਨਕਰ ਗੁਪਤਾ 4 ਅਕਤੂਬਰ ਤਰੀਕ ਤੇ ਛੁੱਟੀ ਤੇ ਸੀ। ਜਿਹੜਾ ਅਫਸਰ ਛੁੱਟੀ ਤੇ ਹੈ, ਅਰਥਾਤ ਜਦੋਂ ਪੈਨਲ ਭੇਜਿਆ ਗਿਆ, ਜੋ ਕੱਟ ਆਫ ਡੇਟ ਮੰਨੀ ਗਈ, ਉਦੋਂ ਇਹ ਅਹੁਦਾ ਖਾਲੀ ਨਹੀਂ ਸੀਗਾ। ਸੋ ਇਸ ਕਰਕੇ ਇਤਰਾਜ਼ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ DGP ਬਦਲਾਉਣ ਵਾਸਤੇ ਬੜਾ ਜ਼ੋਰ ਲਾ ਰਹੇ ਸੀ, ਅੱਡੀ ਚੋਟੀ ਦਾ ਜਿਹਨੂੰ ਆਪਾਂ ਜ਼ੋਰ ਆਨੇ ਆ, ਤਾਂ ਉਹ ਇੱਕ ਵਾਰੀ ਫਿਰ ਮਾਯੂਸ ਹੋਣਗੇ ਕਿਉਂਕਿ ਇਤਰਾਜ਼ ਲੱਗ ਗਿਆ। ਹੁਣ ਕੁਝ ਦਿਨ ਜਾਇਆ ਹੋਰ ਹੋ ਸਕਦੇ ਹੈ। ਔਰ ਦੂਜੀ ਗੱਲ ਜੋ ਸੁਣਨ ਦੇ ਵਿੱਚ ਆ ਰਿਹਾ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਅਲੱਗ ਇੱਕ ਕਾਇਦਾ ਹੈ DGP ਲਾਉਣ ਦਾ, ਤਾਂ ਇਹਦੇ ਵਿੱਚ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਪੈਨਲ ਲਈ ਹੁਣ ਜਿਹੜੀ ਕੱਟ ਆਫ ਡੇਟ ਹੋਏਗੀ ਉਹ 5 ਅਕਤੂਬਰ ਮੰਨੀ ਜਾਊਗੀ, ਜਦੋਂ ਤੋਂ DGP ਦਾ ਅਹੁਦਾ ਮੁੜ ਖਾਲੀ ਹੋਇਆ ਵਾ।
ਤੇ ਜੇਕਰ यूपीएससी ਦਾ ਇਤਰਾਜ਼ ਮੰਨ ਲਿਆ ਜਾਂਦਾ ਹੈ ਤਾਂ ਪੈਨਲ 'ਚ ਭੇਜੇ ਗਏ ਸਭ ਤੋਂ ਸੀਨੀਅਰ ਅਫਸਰ ਜਿਹੜੇ ਐਸ ਚੱਟੋਪਾਧਿਆਏ ਆ ਜਾਂ MK ਤਿਵਾੜੀ ਤੇ ਰੋਹਿਤ ਚੌਧਰੀ ਆ, ਇਹ DGP ਦੀ ਦੌੜ ਤੋਂ ਆਪਣੇ ਆਪ ਬਾਹਰ ਹੋ ਜਾਣਗੇ ਇਸ ਕੱਟ ਆਫ ਡੇਟ ਤੋਂ, ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਦਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੋ ਹੈ ਕਾਇਦੇ ਦੇ ਮੁਤਾਬਕ ਉਹ ਫਿਰ ਸਮਾਂ ਜਿਹੜਾ ਨਹੀਂ ਬਚੇਗਾ। ਸੋ ਨਵਜੋਤ ਸਿੰਘ ਸਿੱਧੂ ਐਸ ਚੱਟੋਪਾਧਿਆਏ ਨੂੰ DGP ਲਵਾਉਣਾ ਚਾਹੁੰਦੇ ਸੀ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਉਮੀਦ ਨੂੰ ਹੁਣ ਖਾਸਾ ਵੱਡਾ ਝਟਕਾ ਇੱਕ ਤੇ ਆ ਕਿ ਮਾਡਲ ਕੋਡ ਆਫ ਕੰਡਕਟ ਲੱਗਣ ਚ ਕੁਝ ਹੀ ਦਿਨ ਬਕਾਇਆ ਨੇ ਤੇ ਇਸ ਪੈਨਲ ਦੇ ਰਾਹੀਂ ਜੇ ਕੋਈ ਅਫਸਰ ਲਾਇਆ ਜਾਂਦਾ ਤਾਂ ਉਹ ਨਹੀਂ ਹੋਏਗਾ ਘੱਟੋ ਘੱਟ ਜਿਸ ਨੂੰ ਸਿੱਧੂ ਜੀ ਚਾਹੁੰਦੇ ਸਨ। ਜੀ ਜੀ। ਪੰਜਾਬ ਦੇ ਨੁਮਾਇੰਦਿਆਂ ਨੇ ਜਾਣਕਾਰੀ ਲੁਕਾਈ, ਮਾਮਲਾ ਹਾਈ ਕੋਰਟ 'ਚ। ਦੇਖੋ ਜਾਣਕਾਰੀਆਂ ਆਪਣੇ ਤੋਂ ਕਾਹਦੀਆਂ ਲੁਕਾਉਣੀਆਂ, ਉਹ ਆਂਦੇ ਹੁੰਦੇ ਨੇ ਕਿ ਦਾਈਆਂ ਤੋਂ ਢਿੱਡ ਕਦੇ ਗੁੱਝੇ ਰਹੇ ਨੇ, ਲੋਕਾਂ ਨੂੰ ਪਤਾ ਹੀ ਹੈ ਕਿ ਤੁਸੀਂ ਕੀ ਕਰਦੇ ਫਿਰਦੇ ਹੋ, ਕੀ ਤੁਹਾਡੀਆਂ ਕਰਤੂਤਾਂ ਨੇ। ਦਰਅਸਲ ਕੀ ਹੈ ਕਿ ਜਦੋਂ ਅਮਰਿੰਦਰ ਸਿੰਘ ਸਰਕਾਰ ਆਈ ਸੀਗੀ ਨਾ, ਇਹਨਾਂ ਨੇ ਬਹੁਤ ਚਲਾਕੀ ਦੇ ਨਾਲ ਜਿਵੇਂ ਤਨਖਾਹਾਂ ਭੱਤੇ ਜਾਂ ਹੋਰ ਇਹਨਾਂ ਦੇ ਸੈਰ ਸਪਾਟੇ ਇਹੋ ਜਿਹੀ ਜਾਣਕਾਰੀ RTI ਤੋਂ ਜਿਹੜੀ ਮਿਲਣ ਵਾਲੀ ਸੀਗੀ ਇਹਨਾਂ ਨੇ ਬੰਦ ਕਰ ਦਿੱਤੀ ਸੀ ਕਿ ਇਹੋ ਜਿਹੀਆਂ ਸੂਚਨਾਵਾਂ ਨਾ ਦਿਓ। ਤਾਂ ਇਸ ਕਰਕੇ ਮਾਮਲੇ ਜਿਹੜੇ ਆ ਕੁਛ ਨਾ ਅਪੀਲ ਦੇ ਰੂਪ ਦੇ ਵਿੱਚ ਸੂਚਨਾ ਕਮਿਸ਼ਨ ਦੇ ਕੋਲ ਵੀ ਗਏ ਤੇ ਹੁਣ ਹਾਈ ਕੋਰਟ 'ਚ ਵੀ ਇੱਕ ਮਾਮਲਾ ਪਹੁੰਚਿਆ। ਇਹਦੇ ਵਿੱਚ ਕੀ ਹੈ ਕਿ ਜਿਹੜੇ ਪਟੀਸ਼ਨ ਕਰਤਾ ਨੇ ਮੇਰੇ ਖਿਆਲ ਦੇ ਨਾਲ ਸਾਬਕਾ ਅਫਸਰ ਆ ਤਰਲੋਚਨ ਸਿੰਘ ਜੀ ਭੱਟੀ, ਕੁਝ ਸਾਬਕਾ ਅਫਸਰ ਦੇਖ ਲਓ ਕਿੰਨੇ ਨੇਕ ਦਿਲ ਹੁੰਦੇ ਆ, ਰਿਟਾਇਰਮੈਂਟ ਤੋਂ ਬਾਅਦ ਵੀ ਘਰੇ ਨਹੀਂ ਬੈਠਦੇ, ਆਪਣੇ ਲੋਕਾਂ ਵਾਸਤੇ ਲੜਾਈ ਕਰਦੇ ਆ। ਸਲੂਟ ਇਹਨਾਂ ਨੂੰ। ਆਪਾਂ ਕਹਿੰਦੇ ਆ ਕਿ ਬਿਊਰੋਕ੍ਰੇਸੀ 'ਚ ਸ਼ਾਇਦ ਸਾਰੇ ਇੱਕੋ ਜਿਹੇ। ਖੈਰ ਇਹਨਾਂ ਨੇ ਜਾ ਕੇ ਉੱਥੇ ਪਟੀਸ਼ਨ ਪਾਈ ਆ। ਇਹਨਾਂ ਨੇ ਕਿਹਾ ਕਿ ਦੇਖੋ ਜੋ ਇਹਨਾਂ ਨੂੰ ਵੇਤਨ ਮਿਲਦਾ ਆ, ਤਨਖਾਹ ਮਿਲਦੀ ਆ, ਭੱਤੇ ਮਿਲਦੇ ਆ, ਪ੍ਰਾਈਵੇਟ ਬਿੱਲਾਂ ਦੀ ਜੋ ਵੀ ਵਿਧਾਨ ਸਭਾ ਦੀ ਜਾਣਕਾਰੀ ਆ ਉਹ ਲੈਣ ਵਾਸਤੇ ਅਸੀਂ ਚਾਰਾਜੋਈ ਕਰ ਰਹੇ ਹਾਂ, ਜਦ ਕਿ ਇਹ ਜਿਹੜੀਆਂ ਸੂਚਨਾਵਾਂ ਨੇ ਇਹਨਾਂ ਨੂੰ ਛੁਪਾਇਆ ਜਾ ਰਿਹਾ, ਜਾਣ ਬੁੱਝ ਕੇ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਆ। ਤਾਂ ਇਹਦੇ 'ਚ ਹੀ ਹੁਣ ਮੇਰੇ ਖਿਆਲ ਦੇ ਨਾਲ ਨੋਟਿਸ ਕਰ ਦਿੱਤਾ ਗਿਆ ਸਰਕਾਰ ਨੂੰ। ਵੱਡੀ ਗੱਲ ਆ, ਹਿਸਾਬ ਲਾ ਲਓ ਕਿ ਅਸੀਂ MLA ਦਾ ਇਨਕਮ ਟੈਕਸ ਵੀ ਭਰਨੇ ਆ, ਤਨਖਾਹਾਂ ਵੀ ਦਿੰਨੇ ਆ, ਉਹਨੂੰ ਸਾਰਾ ਐਸ਼ੋ ਇਸ਼ਰਤ ਦਾ ਸਮਾਨ ਦਿੰਨੇ, ਪਰ ਅਸੀਂ ਇਹ ਨਹੀਂ ਜਾਣ ਸਕਦੇ ਕੋਈ ਕਿੰਨਾ ਲੈ ਰਿਹਾ। ਮਤਲਬ ਕੋਈ ਤੁਹਾਡੇ ਘਰੋਂ ਰੋਟੀ ਖਾ ਰਿਹਾ, ਤੁਹਾਡੇ ਘਰੋਂ ਵਾਸ਼ਰੂਮ ਦੇ ਵਿੱਚ ਸ਼ੈਂਪੂ ਸਾਬਣ ਯੂਜ਼ ਕਰ ਰਿਹਾ, ਤੁਹਾਡੇ ਘਰੋਂ ਹੀ ਕੱਪੜਾ ਲੱਤਾ ਲੈ ਰਿਹਾ ਵਾ, ਸਾਰਾ ਕੁਝ ਕਰ ਰਿਹਾ ਵਾ, ਪਰ ਤੁਸੀਂ ਇਹ ਨਹੀਂ ਪੁੱਛ ਸਕਦੇ ਉਹਦੇ ਕੋਲ ਕਿ ਇੱਕ ਦਿਨ 'ਚ ਜਵਾਨਾ ਕਿੰਨੀਆਂ ਕੁ ਰੋਟੀਆਂ ਖਾਣਾ, ਤੂੰ ਕਿੰਨਾ ਕੁ ਤੇਰੇ ਤੇ ਖਰਚ ਆਉਂਦਾ ਹੈ। ਅਸੀਂ ਅੰਦਾਜ਼ਾ ਲਾ ਲਈਏ ਇੱਕ ਵਾਰੀ, ਮਾੜਾ ਜਿਹਾ ਜਾਣ ਲਈਏ ਨਾ। ਉਹ ਕਹੇਗਾ ਕਿ ਨਹੀਂ ਨਹੀਂ ਇਹ ਤੁਹਾਨੂੰ ਹੱਕ ਨਹੀਂ ਹੈ, ਮੈਂ ਰੋਟੀਆਂ 17 ਖਾਵਾਂ, ਮੈਂ ਰੋਟੀਆਂ 37 ਖਾਵਾਂ, ਉਹਦਾ ਹਿਸਾਬ ਕਿਤਾਬ ਨਹੀਂ ਲੱਗ ਸਕਦਾ। ਇੱਥੇ ਬੜੀ ਮੈਂ ਕਹੂੰਗਾ ਜਗੋ ਤੇਰਵੀਂ ਗੱਲ ਹੈ ਨਾ ਕਿ ਤੁਸੀਂ ਸਾਰਾ ਕੁਝ ਦੇਣ ਵਾਲੇ ਹੋ ਔਰ ਤੁਹਾਨੂੰ ਇਹ ਜਾਣਕਾਰੀ ਨਹੀਂ ਹੈ ਕਿ ਤੁਹਾਡੇ ਕੋਲੋਂ ਲਿਆ ਕਿੰਨਾ ਜਾ ਰਿਹਾ। ਹੱਦ ਹੋ ਗਈ ਆ, ਹੱਦ ਹੋ ਗਈ ਆ। ਗੱਲ ਇਹ ਆ ਕਿ ਜੋ ਇਸ ਦੇਸ਼ ਦੇ ਵਿੱਚ ਚੱਲਦਾ ਪਿਆ ਉਹ ਇੰਨਾ ਜ਼ਿਆਦਾ ਅਜੀਬ ਆ ਕਿ ਆਹੀ ਕਾਂਗਰਸ ਸੀ ਜਿਹਨੇ RTI ਐਕਟ ਲਿਆਂਦਾ ਇੰਡੀਆ 'ਚ, ਤੇ ਉਹੀ ਕਾਂਗਰਸ ਦੀ ਸਰਕਾਰ ਆ ਜਿਹੜੀ ਗੱਲ ਘੁੱਟ ਰਹੀ ਹੈ। ਵੇਖੋ ਕਿੱਡੀ ਤਰਾਸਦੀ ਹੈ। ਜਾਣਕਾਰੀ ਮਿਲਣੀ ਚਾਹੀਦੀ ਔਰ ਮੇਰੇ ਖਿਆਲ ਦੇ ਨਾਲ ਹੁਣ ਸਾਰਾ ਕੁਝ ਠੀਕ ਹੋਏਗਾ। ਔਰ ਤੁਹਾਨੂੰ ਮੈਂ ਦਿਲਚਸਪ ਗੱਲ ਦੱਸਾਂ, ਇੰਨੀ ਲੁੱਟ ਹੈ ਨਾ ਇਸ ਮਾਮਲੇ 'ਚ, ਇੰਟਰਸਟਿੰਗ ਫੈਕਟ ਦੱਸਦਾ, ਜ਼ਿੰਦਗੀ 'ਚ ਨੋਟ ਕਰਕੇ ਰੱਖ ਲਿਓ। ਇੱਕ ਇਹਨਾਂ ਨੂੰ ਸੈਰ ਸਪਾਟੇ ਦਾ ਪੱਤਾ ਮਿਲਦਾ, ਘੁੰਮਣ ਫਿਰਨ ਦਾ, ਘੁੰਮੀ ਪੱਤਾ ਕਹਿ ਲਓ ਪੰਜਾਬੀ 'ਚ, ਦੇਸੀ ਅੰਦਾਜ਼ 'ਚ। ਅੱਛਾ, ਉਹਦੇ 'ਚ ਕੋਈ ਤੁਸੀਂ ਟਿਕਟ ਨਹੀਂ ਵਿਖਾਉਣੀ, ਕੋਈ ਪਾਸਪੋਰਟ ਤੇ ਮੋਹਰ ਨਹੀਂ ਦਿਖਾਉਣੀ, ਮੈਂ ਕਿੱਥੇ ਗਿਆ ਕਿੱਥੇ ਨਹੀਂ ਗਿਆ, ਕੋਈ ਇੱਥੋਂ ਦੀ ਲੋਕਲ ਕੋਈ ਟਿਕਟ ਜਾਂ ਕੋਈ ਯਾਤਰਾ ਦਾ ਡਾਕੂਮੈਂਟ ਦੇਣ ਦਾ ਕੋਈ ਪ੍ਰੋਵੀਜ਼ਨ ਨਹੀਂ। ਤੁਸੀਂ ਜਾਣਾ, ਕਹਿਣਾ ਮੈਂ ਬਾਹਰ ਗਿਆ ਸੀ ਘੁੰਮਣ, ਮੈਂ ਘੁੰਮੀ ਕਰਨ ਗਿਆ ਸੀ, ਤੇ ਤੁਹਾਨੂੰ 2 ਲੱਖ ਰੁਪਏ ਤੱਕ ਦਾ ਉਹ ਘੁੰਮੀ ਪੱਤਾ ਮਿਲ ਜਾਣਾ। ਕੋਈ ਕਾਗਜ਼ ਜਮਾ ਨਹੀਂ, ਸਾਡੇ ਕਾਗਜ਼ ਤੇ ਜਾ ਕੇ ਲਿਖਣਾ ਘੁੰਮੀ ਪੱਤਾ ਦੇਈ 2 ਲੱਖ ਰੁਪਇਆ ਦੇ। ਆ ਹਾਲ ਆ। ਬਿਲਕੁਲ। ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰ ਲਈਏ, ਬੀਬੀ ਗੁਲਾਟੀ ਦਾ ਇੱਕ ਪੱਤਰ ਹੀ ਕਹਿੰਦੇ ਲਾਪਤਾ ਹੋ ਗਿਆ। ਹਾਂਜੀ, ਮਨੀਸ਼ਾ ਗੁਲਾਟੀ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ, ਪਰ ਹੁਣ ਜਾਣਕਾਰੀ ਮਿਲੀ ਹੈ ਕਿ ਉਹ ਰਿਕਾਰਡ ਦੇ ਵਿੱਚ ਹੀ ਹੈ ਨਹੀਂ। ਅਸਲ ਦੇ ਵਿੱਚ ਕੀ ਆ
ਕਿ ਇੱਕ ਐਸੀ ਭਾਈਚਾਰੇ ਦੀ ਲੜਕੀ ਸੀਗੀ ਜਿਹਨੂੰ ਇੱਕ ਜ਼ਾਲਮ ਡੀਐਸਪੀ ਨੇ ਕਰੰਟ ਲਗਾ ਕੇ ਨਕਾਰਾ ਕਰ ਦਿੱਤਾ ਸੀਗਾ। ਤੇ ਜਿਵੇਂ ਹੀ ਇਹ ਤਸਵੀਰਾਂ ਬਾਹਰ ਆਈਆਂ, ਕਿਤੇ ਖਬਰਾਂ ਬਾਹਰ ਆਈਆਂ ਕਈ ਸਾਲਾਂ ਬਾਅਦ, ਤੇ ਬੀਬੀ ਗੁਲਾਟੀ ਤੁਹਾਨੂੰ ਪਤਾ ਉਹਨਾਂ ਦਿਨਾਂ ਚ ਕਾਫੀ ਦੌਰੇ ਕਰ ਰਹੀ ਸੀਗੀ ਤੇਜ਼ੀ ਨਾਲ, ਤੇ ਉੱਥੇ ਗਈ ਸੀਗੀ। ਫਿਰ ਇਹਨੇ ਇੱਕ ਪੱਤਰ ਲਿਖਿਆ ਸੀ, ਪਰ ਬੀਬੀ ਦਾ ਭੇਜਿਆ ਉਹ ਪੱਤਰ ਜਿਹੜਾ ਉਹ ਰਿਕਾਰਡ ਚੋਂ ਨਹੀਂ ਮਿਲ ਰਿਹਾ। ਹਿਸਾਬ ਲਾ ਲਓ ਤੁਸੀਂ ਕਿ ਖੁਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਜਿਹੜੀ ਬੀਬੀ, ਉਹਦਾ ਲੈਟਰ ਹੀ ਗਾਇਬ ਹੋ ਗਿਆ ਕਿਤੇ। ਹਾਲਾਂਕਿ ਲੈਟਰ ਲਿਖਿਆ ਜਿਹੜਾ ਮੀਡੀਆ 'ਚ ਉਸ ਟਾਈਮ ਛਾਇਆ ਹੋਇਆ ਸੀਗਾ, ਉਹ ਗਿਆ ਕਿੱਥੇ ਆ ਇਹਦਾ ਕੋਈ ਭੇਤ ਨਹੀਂ ਹੈ। ਹੁਣ ਉਸ ਕੁੜੀ ਨੂੰ ਇਨਸਾਫ ਹੀ ਕੀ ਮਿਲਣਾ ਹੈ? ਜਿਹਦੇ ਇਨਸਾਫ ਵਾਸਤੇ ਜੇ ਕੋਈ ਆਵਾਜ਼ ਉੱਠਦੀ ਹੈ ਤਾਂ ਉਹ ਫਾਈਲ 'ਚੋਂ ਹੀ ਗਾਇਬ ਹੋ ਜਾਂਦੀ ਹੈ। ਠੀਕ ਉਸੇ ਤਰ੍ਹਾਂ ਜਿੱਦਾਂ ਪੱਠਿਆਂ ਦੇ ਟੱਕਾਂ 'ਚੋਂ ਚੁੱਕੇ ਗੱਭਰੂ ਕਿਸੇ ਸਮੇਂ ਗਾਇਬ ਹੋ ਜਾਇਆ ਕਰਦੇ ਸੀਗੇ। ਤਾਂ ਖੈਰ ਬੜੀ ਮਾੜੀ ਗੱਲ ਹੈ ਜੀ ਇਹਦੀ। ਹੁਣ ਦੇਖਦੇ ਆ ਕੀ ਜਵਾਬਦੇਹੀ ਹੁੰਦੀ ਆ, ਪਰ ਦੇਖ ਲਓ ਤੁਸੀਂ ਕਿੱਡੇ ਕਿੱਡੇ ਗੰਭੀਰ ਮਸਲੇ ਨੇ, ਕਿੱਡੇ ਕਿੱਡੇ ਸੀਰੀਅਸ ਮਸਾਇਲ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਕੁਤਾਹੀਆਂ ਜਾਂ ਕਹਿ ਲਓ ਇਹੋ ਜਿਹੀਆਂ ਚਲਾਕੀਆਂ ਹੋ ਰਹੀਆਂ ਨੇ ਜੀ। ਤੇ ਮਿੰਟੂ ਜੀ, ਜੇ ਉਹ ਆਲਰੇਡੀ ਸਾਰਿਆਂ ਦੇ ਸਾਹਮਣੇ ਸੀਗਾ, ਕੀ ਹੁਣ ਫਾਈਲ 'ਚੋਂ ਦੁਬਾਰਾ ਨਹੀਂ ਲੱਗ ਸਕਦਾ ਪੱਤਰ? ਨਹੀਂ ਲੱਗੇਗਾ, ਪੱਤਰ ਤੇ ਲੱਗੇਗਾ, ਪਰ ਕਿੱਡੀ ਮਾੜੀ ਗੱਲ ਹੈ ਜੀ, ਕਿੱਡੀ ਮਾੜੀ ਗੱਲ ਹੈ। ਕੌਣ ਕਰ ਰਿਹਾ ਉਹ ਤਾਂ ਪੱਤਰ ਤਾਂ ਦੁਬਾਰਾ ਲਿਖਿਆ ਜਾਏਗਾ। ਰਿਕਾਰਡ ਦੇ ਵਿੱਚ ਕੀ ਆ ਕਿ ਉਦੋਂ ਮੀਡੀਆ 'ਚ ਆਇਆ ਹੋਇਆ ਉਹ ਪੱਤਰ, ਪਰ ਕੀ ਉਹ ਸੀਐਮਓ ਪਹੁੰਚਿਆ ਨਹੀਂ, ਜਾਂ ਸੀਐਮਓ ਜੇ ਪਹੁੰਚਿਆ ਤੇ ਉਹਨੂੰ ਰੱਦੀ ਦੀ ਕੋਈ ਚੀਜ਼ ਸਮਝ ਕੇ ਉਹਨੂੰ ਟੋਕਰੀ 'ਚ ਸੁੱਟ ਦਿੱਤਾ ਗਿਆ, ਜਾਂ ਚਲਾਕੀ ਦੇ ਨਾਲ ਗਾਇਬ ਕਰ ਦਿੱਤਾ ਗਿਆ। ਇਹ ਤਾਂ ਹੁਣ ਆਪਾਂ ਨਹੀਂ ਨਾ ਕੁਝ ਕਹਿ ਸਕਦੇ। ਜੀ ਜੀ ਬਿਲਕੁਲ। ਸੋ ਜੇ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਪੇਸ਼ ਹੋਈਆਂ ਉਹਦੇ ਨਾਲ ਹੁੰਦਾ, ਜਿਹੜੀ ਅੰਦਰ ਖਾਤੇ ਆ ਉਹਦੇ ਨਾਲ ਪਤਾ ਨਹੀਂ ਕੀ ਕੀ ਕਰਦੇ ਹੋਣੇ ਆ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।